ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 8 ਜੁਲਾਈ 2014 24 ਹਾੜ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਕੋਈ ਅਹਿਮ ਮੁੱਦੇ ਨਾਲ। ਤੇ ਕੀ ਹੈ ਅੱਜ ਦਾ ਅਹਿਮ ਮੁੱਦਾ? ਅੱਜ ਜਿਹੜੀਆਂ ਦੋ ਤਿੰਨ ਖਬਰਾਂ ਮੁੱਖ ਤੌਰ 'ਤੇ ਭਾਰਤੀ ਮੀਡੀਆ ਦੇ ਵਿੱਚ ਆਈਆਂ, ਕੁਝ ਬ੍ਰਿਟਿਸ਼ ਮੀਡੀਆ 'ਚ ਵੀ ਆਈਆਂ, ਉਹਨਾਂ ਦਾ ਇੱਕ ਦੂਜੇ ਨਾਲ ਸੰਬੰਧ ਵੀ ਜੁੜਦਾ ਹੈ ਜੀ। ਤੇ ਉਹ ਨਵੀਂ ਸਰਕਾਰ ਦੀ ਕਾਰਗੁਜ਼ਾਰੀ ਵੀ, ਔਰ ਜਿਵੇਂ ਮੈਂ ਆਪਣੀ ਅੱਜ ਦੀ ਲਿਖਤ ਦੇ ਵਿੱਚ ਲਿਖਿਆ ਵੀ ਹੈ ਕਿ ਕਿਵੇਂ ਬ੍ਰਿਟਿਸ਼ ਸਾਮਰਾਜਵਾਦ ਜਿਹੜਾ ਹੈ ਅੱਜ ਹਿੰਦੂ ਸਾਮਰਾਜਵਾਦ ਦੀ ਪਿੱਠ ਠੋਕ ਰਿਹਾ ਜੀ। ਔਰ ਇਸ ਦਾ ਇੱਕ ਸਿੰਪਟਮ ਤਾਂ ਅਸੀਂ ਕੱਲ੍ਹ ਦੇ ਪ੍ਰੋਗਰਾਮ 'ਚ ਡਿਸਕਸ ਕੀਤਾ ਸੀ, ਜਦੋਂ ਕਿ ਅਸੀਂ BBC ਦੇ ਬਿਊਰੋ ਚੀਫ ਜਿਹੜਾ ਨਵੀਂ ਦਿੱਲੀ 'ਚ ਲੰਬਾ ਵਕਤ ਰਿਹਾ, ਮਾਰਕ ਟਲੀ ਜੀ, ਜਿਸ ਨੇ ਕਿਸ ਤਰੀਕੇ ਦੇ ਨਾਲ ਐਡਵੋਕੇਸੀ ਕੀਤੀ ਹੈ ਨਰਿੰਦਰ ਮੋਦੀ ਸਰਕਾਰ ਦੀ। ਨਾ ਸਿਰਫ ਉਹਨੂੰ ਗੁਜਰਾਤ ਦੇ ਮੁਸਲਮਾਨਾਂ ਦੇ ਕਤਲੇਆਮ ਤੋਂ ਹੀ ਬਰੀ ਕੀਤਾ ਹੈ, ਬਲਕਿ ਇੱਕ ਕਦਮ ਹੋਰ ਅੱਗੇ ਜਾਂਦਿਆਂ ਜਿਹੜਾ 30ਵੀਂ ਦੁਖਦ ਯਾਦ ਹੈ ਘੱਲੂਘਾਰੇ ਦੀ, ਉਸ ਨਾਲ ਜੁੜੇ ਆਪਣੇ ਰੇਡੀਓ ਪ੍ਰੋਗਰਾਮ 'ਚ ਵੀ ਉਸ ਦਾ ਨਾਂ ਪੱਖੀ ਵਤੀਰਾ ਰਿਹਾ। ਉਸ ਨੇ ਕਿਹਾ ਕਿ ਜੀ ਇਹ ਤਾਂ ਬੜੀ ਇਸ ਜਿਹੜੀ ਮੰਗ ਹੈ ਸਿੱਖਾਂ ਦੀ ਬ੍ਰਿਟਿਸ਼ ਦੀ ਕਿ ਜੀ ਇਹਦੀ UN ਇਨਕੁਆਇਰੀ ਹੋਏ, ਇਹ ਤਾਂ ਜਿਹੜੀ ਇਹਦਾ ਕੋਈ ਤੁੱਕ ਨਹੀਂ ਬਣਦਾ। ਔਰ ਉਹਨੇ ਇਸ ਨੂੰ ਸਗੋਂ ਅੱਗੋਂ ਇੱਕ ਹੋਰ ਕਦਮ ਜਾਂਦਿਆਂ ਕਿਹਾ ਜੀ ਇਹ ਬਿਜ਼ਾਰ ਹੈ ਜਿਹੜਾ ਇਹ ਕਹਿਣਾ ਕਿ ਪੰਜਾਬ ਦੇ ਵਿੱਚ ਡਰੱਗ ਸਰਕਾਰ ਲਿਆਈ। ਇੰਡੀਆ ਦੇ ਸਪੇਸ ਪ੍ਰੋਗਰਾਮ ਨੂੰ ਵੀ ਉਹਨੇ ਡਿਫੈਂਡ ਕੀਤਾ ਜੀ। ਸੋ ਮੈਨੂੰ ਇਹ ਹਾਲਾਂ ਡਿਸਕਸ ਵੀ ਮੈਂ ਕੀਤਾ, ਪਰ ਮੇਰੇ ਲਈ ਇਹ ਲਿੰਕ ਨਹੀਂ ਸੀ ਹੋ ਰਿਹਾ ਵੀ ਇਹ ਆਲ ਆਫ ਏ ਸਡਨ ਇਸ ਮੌਕੇ ਦੇ ਉੱਤੇ ਹਿੰਦੁਸਤਾਨ ਟਾਈਮਸ ਦੇ ਵਿੱਚ ਇਸ ਕਿਸਮ ਦੇ ਮਾਰਕ ਟਲੀ ਦੇ ਰਾਈਟ ਅਪ ਦੀ ਕੀ ਸੈਂਸ ਹੈ ਜੀ, ਔਰ ਉਹਦਾ ਕੀ ਹੈ। ਪਰ ਜਿਉਂ ਹੀ ਮੈਂ ਅੱਜ ਦੀਆਂ ਖਬਰਾਂ ਦੇਖੀਆਂ ਔਰ ਉਹਦੇ 'ਚ ਇਹ ਸਾਹਮਣੇ ਆਇਆ ਵੀ ਇਸ ਵੇਲੇ ਬਰਤਾਨੀਆ ਦੇ 2 ਮਿਨਿਸਟਰ ਜਿਹੜੇ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਦਾ ਫੋਰਨ ਮਿਨਿਸਟਰ ਵਿਲੀਅਮ ਹੇਗ ਤੇ ਫਾਈਨੈਂਸ ਮਿਨਿਸਟਰ ਜਾਰਜ ਔਸਬਰਨ, ਇਹ ਨਵੀਂ ਦਿੱਲੀ ਆਏ ਹੋਏ ਨੇ ਜੀ। ਉਹਨਾਂ ਨੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਵੀ ਮੁਲਾਕਾਤ ਕੀਤੀ ਹੈ, ਹੋਰਨਾਂ ਨਾਲ ਵੀ ਮੁਲਾਕਾਤ ਕਰ ਰਹੇ ਨੇ ਜੀ। ਔਰ ਉਹਦੇ 'ਚ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਦਾ ਮਿਸ਼ਨ ਹੈ, ਮਿਸ਼ਨ ਤਾਂ ਇਹ ਵਪਾਰੀ ਨੇ। ਜਦੋਂ ਅਸੀਂ ਦੋਨੋਂ ਸਾਮਰਾਜਾਂ ਦੀ ਗੱਲ ਕਰਦੇ ਹਾਂ, ਜੇ ਗੋਰਿਆਂ ਦੇ ਹਵਾਲੇ ਨਾਲ ਗੱਲ ਕਰੀਏ ਖਾਸ ਤੌਰ 'ਤੇ ਬ੍ਰਿਟਿਸ਼ ਇੰਪੀਰੀਅਲਿਜ਼ਮ, ਔਰ ਉਸੇ ਹਵਾਲੇ ਨਾਲ ਤੁਸੀਂ ਯੂਰਪੀਅਨ ਜਿੰਨੀਆਂ ਦੂਸਰੀਆਂ ਕੰਟਰੀਜ਼ ਵੀ ਨੇ, ਉਹ ਫਰੈਂਚ ਹੋਣ, ਨਾਰਵੀਜੀਅਨ ਹੋਣ, ਬੈਲਜੀਅਨ ਵਾਲੇ ਹੋਣ, ਪੋਰਤੂਗੀਜ਼ ਹੋਣ, ਸਪੈਨਿਸ਼ ਹੋਣ, ਇਹ ਸਾਰੀਆਂ ਬਸਤੀਵਾਦੀ ਪਾਵਰਸ ਨੇ ਜੀ। ਪਰ ਬ੍ਰਿਟਿਸ਼ ਇੰਪੀਰੀਅਲਿਜ਼ਮ ਆਪਣੇ ਆਪ ਨੂੰ ਇਹ ਬੜੇ ਇਨਸਾਨੀ ਸੱਭਿਅਤਾ, ਮੈਗਨਾ ਕਾਰਟਾ, ਡੈਮੋਕ੍ਰੇਸੀ, ਇਹ ਸਭ ਦੇ ਆਪਣੇ ਆਪ ਨੂੰ ਬੜੇ ਪਿਓ ਸਮਝਦੇ ਨੇ। ਪਰ ਹਕੀਕਤ ਦੇ ਵਿੱਚ ਕਿਵੇਂ ਇਸ ਬ੍ਰਿਟਿਸ਼ ਸਾਮਰਾਜਵਾਦ ਨੇ ਦੁਨੀਆ ਭਰ ਦੇ ਵਿੱਚ ਆਪਣੀ ਟੈਂਟੈਕਲ ਫੈਲਾਏ, ਕਿਵੇਂ ਲੋਕਾਂ ਦੇ ਮੁੱਢਲੇ ਹੱਕਾਂ ਨੂੰ ਕੁਚਲਿਆ, ਕਿਵੇਂ ਉਹਨਾਂ ਨੂੰ ਐਕਸਪਲੋਇਟ ਕੀਤਾ, ਉਹਨਾਂ ਮੁਲਕਾਂ 'ਚੋਂ ਰਾ ਮਟੀਰੀਅਲ ਕੱਚਾ ਮਾਲ ਲਿਆ ਕੇ ਜਿਹੜਾ 17ਵੀਂ 18ਵੀਂ ਸਦੀ ਦੇ ਵਿੱਚ, 18ਵੀਂ ਸਦੀ ਤੋਂ ਸੋ ਕਾਲਡ ਇੰਡਸਟਰੀਅਲ ਰੈਵੋਲੂਸ਼ਨ ਹੈ, ਉਸ ਦੇ ਲਈ ਕਿਵੇਂ ਦੁਨੀਆ ਦੇ ਵਿੱਚ ਜਿਹੜੇ ਮਨੁੱਖ ਨੇ ਉਹਨਾਂ ਨੂੰ ਇੱਕ ਕੱਚੇ ਮਾਲ ਦੀ ਤਰ੍ਹਾਂ ਵਰਤਿਆ, ਉਹਨਾਂ ਦੇ ਸਾਧਨ ਲੁੱਟੇ ਜੀ। ਤੇ ਫਿਰ ਕਿਵੇਂ ਸੈਕੰਡ ਵਰਲਡ ਵਾਰ ਦੇ ਦੌਰਾਨ ਇੰਨੇ ਕਰਜ਼ਾਈ ਹੋ ਗਏ ਕਿ 60 ਦੇ ਕਰੀਬ ਜਿਹੜੀਆਂ ਇਹਨਾਂ ਦੀਆਂ ਬਸਤੀਆਂ ਸੀ ਇਹਨਾਂ ਦੇ ਕਬਜ਼ੇ 'ਚੋਂ ਨਿਕਲੀਆਂ। ਔਰ ਕਿਵੇਂ 47 ਦੇ ਵਿੱਚ ਆਉਣ ਲੱਗਿਆਂ ਜਿਹੜਾ ਅੰਗਰੇਜ਼ ਬਾਣੀ ਹੈ ਉਹ ਰਾਜ ਭਾਗ ਹਿੰਦੂ ਬਾਣੀ। ਔਰ ਗਾਂਧੀ ਦਾ ਜੇ ਉਭਾਰ ਵੀ ਦੇਖਣਾ ਹੋਏ ਕਿ ਕਿਵੇਂ ਗਾਂਧੀ ਨੂੰ ਸਾਊਥ ਅਫਰੀਕਾ 'ਚ ਗਾਂਧੀ ਸੀ, ਕਿਵੇਂ ਜ਼ੁਲੂ ਵਾਰ ਜਿਹੜੀ ਉੱਥੇ ਅਫਰੀਕਾ 'ਚ ਹੋਈ ਉਹਦੇ 'ਚ ਗਾਂਧੀ ਅੰਗਰੇਜ਼ਾਂ ਦੇ ਨਾਲ ਖੜਾ ਸੀ, ਔਰ ਅਖੀਰ ਤੱਕ ਉਹ ਅੰਗਰੇਜ਼ੀ ਸੱਭਿਅਤਾ ਦਾ ਔਰ ਦੂਸਰਿਆਂ ਦਾ ਬੜਾ ਐਡਮਾਇਰਰ ਰਿਹਾ। ਔਰ ਗਾਂਧੀ ਨੂੰ ਇੱਕ ਮਿਡਿਓਕਰ ਜਿਹਾ ਬੰਦਾ ਸੀ, ਫੇਲ ਵਕੀਲ, ਜਿੱਥੇ ਪ੍ਰੈਕਟਿਸ ਕੀਤੀ ਉਹ ਵੀ ਨਹੀਂ ਚੱਲੀ, ਲੇਕਿਨ ਕਿਵੇਂ ਉਹਨੂੰ ਲਾਰਜਰ ਦੈਨ ਲਾਈਫ ਬਿਲਡ ਕੀਤਾ ਗੋਰਿਆਂ ਨੇ, ਕਿਉਂਕਿ ਉਹ ਨਹੀਂ ਸੀ ਚਾਹੁੰਦੇ ਕਿ ਪਾਵਰ ਜਿਹੜੀ ਹੈ ਉਹ ਕਿਸੇ ਹੋਰ ਦੇ ਹੱਥਾਂ 'ਚ ਜਾਏ ਜਦੋਂ ਉਹਨਾਂ ਨੇ ਉੱਥੋਂ ਨਿਕਲਣਾ। ਨਹੀਂ ਤਾਂ ਸੁਭਾਸ਼ ਚੰਦਰ ਬੋਸ ਵਰਗਾ ਬੜਾ ਬ੍ਰਿਲੀਅੰਟ ਬੰਦਾ ਜਿਹਨੇ ਉਸ ਜ਼ਮਾਨੇ 'ਚ ICS ਵੀ ਕੀਤਾ ਹੈ, ਔਰ ਜਿਸ ਦੇ ਸਾਹਮਣੇ ਆਪਣੇ ਲੋਕਾਂ ਦੀ ਰੀਅਲ ਵੈਲਫੇਅਰ ਦਾ ਡ੍ਰੀਮ ਸੀ ਜੀ। ਔਰ ਇਸੇ ਤਰ੍ਹਾਂ ਜੇ ਅਸੀਂ ਰੈਵੋਲੂਸ਼ਨਰੀ ਲਾਈਨ ਦੇ ਵਿੱਚ ਵੀ ਦੇਖੀਏ ਕਿ ਕਿਵੇਂ ਇਸ ਗਾਂਧੀ ਨੂੰ ਅੱਗੇ ਰੱਖ ਕੇ ਇਹਨਾਂ ਨੇ ਬ੍ਰਿਟਿਸ਼ ਸਾਮਰਾਜਵਾਦੀਆਂ ਨੇ ਬਾਕੀ ਸਾਰਿਆਂ ਨੂੰ ਨੈਗੇਟ ਕੀਤਾ। ਕਿਵੇਂ ਜੇ ਉਸ ਤੋਂ ਵੀ ਇੱਕ ਸਦੀ ਪਹਿਲਾਂ ਜਾਈਏ ਕਿ 1849 ਦੇ ਵਿੱਚ ਕਿਵੇਂ ਉਹਨਾਂ ਨੇ ਸਿੱਖਾਂ ਦੇ ਨਾਲ ਕੀਤੀਆਂ ਹੋਈਆਂ ਸੰਧੀਆਂ ਤੋੜੀਆਂ
ਜੀ ਔਰ ਕਿਵੇਂ ਸਿੱਖ ਰਾਜ ਹੜੱਪਿਆ, ਦਲੀਪ ਸਿੰਘ ਦੇ ਇਹ ਵਾਰਿਸ ਬਣ ਗਏ ਜਾਂ ਉਹਨਾਂ ਦੇ ਗਾਰਡੀਅਨ ਬਣ ਕੇ ਕਿ ਜੀ ਜਦੋਂ ਇਹ ਵੱਡਾ ਹੋਏਗਾ, ਕਿਉਂਕਿ ਦਲੀਪ ਸਿੰਘ ਦਾ 5 ਸਾਲ ਦਾ ਸੀ ਜਦੋਂ ਉਹਨੂੰ ਮਾਂ ਤੋਂ ਅੱਡ ਕਰ ਦਿੱਤੇ, ਜੀ ਗੱਦੀ ਤੇ ਬਿਠਾਇਆ, ਉਹਦੇ ਰੈਜ਼ੀਡੈਂਟ ਬਣ ਗਏ, ਗਾਰਡੀਅਨ ਬਣ ਗਏ, ਕਿਵੇਂ ਫਿਰ ਧੋਖੇ ਨਾਲ ਉਹ ਰਾਜ ਭਾਗ ਖੋਇਆ, ਕਿਵੇਂ ਸਿੱਖ ਰਾਜ ਦੇ ਵਿੱਚ ਗਦਾਰ ਖੜੇ ਕੀਤੇ, ਕਿਵੇਂ ਘਰੇਲੂ ਖਾਨਾ ਜੰਗੀ ਕਰਾਈ, ਕਿਵੇਂ ਉਸ ਮਾਸੂਮ ਬੱਚੇ ਨੂੰ 11 ਸਾਲ ਦੀ ਉਮਰ 'ਚ ਈਸਾਈ ਬਣਾ ਕੇ ਕਿਵੇਂ ਫਿਰ ਇੰਗਲੈਂਡ 'ਚ ਲਿਆ ਕੇ ਰੋਲਿਆ ਜੀ ਔਰ ਉਹਨੂੰ ਕਦੇ ਵੀ ਵਾਪਸ ਆਪਣੇ ਫਾਦਰਲੈਂਡ ਨਹੀਂ ਆਣ ਦਿੱਤਾ ਗਿਆ। ਮਾਂ ਤੋਂ 14 ਸਾਲ ਵਿਛੋੜ ਕੇ ਰੱਖਿਆ ਜੀ ਤੇ ਜੇ ਮਾਂ ਵੀ ਗਈ ਉਹ 2 ਸਾਲ ਦੇ ਵਿੱਚ ਮਰ ਗਈ, ਪੋਇਜ਼ਨ ਕੀਤਾ। ਔਰ ਇਸੇ ਤਰ੍ਹਾਂ ਦਲੀਪ ਸਿੰਘ ਦੀ ਮੌਤ ਵੀ ਉਹਨਾਂ ਹੀ ਸਰਕਮਸਟੈਂਸਿਸ ਹੋਈ ਜਿਹਨਾਂ ਨੂੰ ਅਸੀਂ ਸ਼ੱਕੀ ਕਹਿੰਦੇ, ਫਰਾਂਸ ਦੇ ਇੱਕ ਹੋਟਲ ਦੇ ਵਿੱਚ, ਔਰ ਉਹਨਾਂ ਨੇ ਯਕੀਨੀ ਬਣਾਇਆ ਕਿ ਅਗਲੇ ਦਿਨ ਹੀ ਉਹਦੀ ਡੈੱਡ ਬੋਡੀ ਉੱਥੋਂ ਲਿਆ ਕੇ ਇੰਗਲੈਂਡ ਦੇ ਵਿੱਚ ਦਫਨ ਕੀਤੀ ਜਾਏ। ਇਹ ਵੀ ਅੱਜ ਕੱਲ੍ਹ ਇਸ਼ੂ ਚੱਲ ਰਿਹਾ ਕਿ ਵੀ ਉਹ ਡੈੱਡ ਬੋਡੀ ਉੱਥੋਂ ਕੱਢ ਕੇ ਕਬਰ 'ਚੋਂ ਪੰਜਾਬ 'ਚ ਲਿਜਾਈ ਜਾਣੀ ਚਾਹੀਦੀ ਹੈ ਔਰ ਸਿੱਖ ਰੋਹ ਰੀਤ ਨਾਲ ਉਹਦਾ ਸੰਸਕਾਰ ਹੋਣਾ ਚਾਹੀਦਾ, ਜੀ ਕਿਉਂਕਿ ਉਹਨੇ ਛੱਡ ਦਿੱਤਾ ਸੀ ਈਸਾਈਆਂ ਦਾ ਫਰਾਡ ਔਰ ਉਹ ਆਪਣੇ ਸਿੱਖੀ 'ਚ ਵਾਪਸ ਆ ਗਿਆ ਸੀ। ਇੱਕ ਵੱਖਰੀ ਡਿਬੇਟ ਹੈ। ਹੁਣ ਉਹਨਾਂ ਨੇ 1947 ਦੇ ਵਿੱਚ ਡੀਲ ਜਿਹੜਾ ਗੋਰਾ ਬਾਣੀਆ ਉਹ ਆਉਣ ਲੱਗੇ, ਗਾਂਧੀ ਬਾਣੀਆ ਦੇ ਨਾਲ ਡੀਲ ਬਣਾ ਕੇ ਦੇਸ਼ ਵੰਡ ਕਰਕੇ ਉਹਨਾਂ ਦੇ ਹਵਾਲੇ ਕਰਾਏ ਔਰ ਇਹਨਾਂ 67 ਸਾਲਾਂ ਦੇ ਵਿੱਚ ਉਹਨਾਂ ਦੇ ਸਾਰੇ ਹੱਕ ਮਹਿਫੂਜ਼ ਨੇ। ਸਭ ਤੋਂ ਜ਼ਿਆਦਾ ਟ੍ਰੇਡ ਇੱਕ ਸਟੇਜ ਤੇ ਇਹਨਾਂ ਦੀ ਇੰਗਲੈਂਡ ਦੇ ਨਾਲ ਹੀ ਹੁੰਦੀ ਰਹੀ। ਇਹਨਾਂ ਨੇ ਉਹਨਾਂ ਦੀ ਲੈਗੇਸੀ ਨੂੰ ਕਾਇਮ ਰੱਖਿਆ ਹੋਇਆ, ਉਸੇ ਤਰ੍ਹਾਂ ਦੇ ਉਹੀ ਤੌਰ ਤਰੀਕੇ, ਉਹੀ ਗੁਲਾਮੀ, ਗੋਰੇ ਅੰਗਰੇਜ਼ ਆ ਗਏ, ਕਾਲੇ ਅੰਗਰੇਜ਼ਾਂ ਦੇ ਹਵਾਲੇ ਮੁਲਕ ਕਰ ਆਏ ਔਰ ਉਹਨਾਂ ਨੇ 67 ਸਾਲ 'ਚ ਕੀ ਕੀਤਾ ਆਪਣੇ ਲੋਕਾਂ ਦੇ ਨਾਲ, ਇਹ ਇੱਕ ਵੱਖਰੀ ਕਹਾਣੀ ਹੈ। ਪਰ ਇਹ ਜਿਹੜਾ ਹੁਣ ਮਿਸ਼ਨ ਹੈ, ਹੁਣ ਕਿਉਂਕਿ ਬਾਣੀਆਂ ਜਿਹੜਾ ਉਹ ਮਾਰਕੀਟ ਦੇ ਵਿੱਚ ਦੇਖਦਾ ਕਿੱਥੇ ਉਹਨੂੰ ਸਸਤੇ ਤੋਂ ਸਸਤਾ ਤਰੱਕਿਆ ਹੋਇਆ ਮਾਲ ਮਿਲਦਾ ਹੈ ਤੇ ਜਿਹਦੇ ਉਹ ਵੱਧ ਤੋਂ ਵੱਧ ਪੈਸੇ ਬਣਾ ਸਕਦਾ। ਇਹ ਹਰ ਬਾਣੀਏ ਦਾ ਹੈ। ਬਾਣੀਆਂ ਅਸੀਂ ਕੋਈ ਕਿਸੇ ਕਲਾਸ ਜਾਂ ਜ਼ਾਤ ਨੂੰ ਨਿੰਦਣ ਲਈ ਨਹੀਂ ਕਹਿ ਰਹੇ, ਇਹ ਇੱਕ ਟ੍ਰੇਡਰ ਜਾਂ ਜਿਹੜੀ ਇੱਕ ਵਪਾਰਕ ਬਿਰਤੀ ਹੈ, ਜਿਸ ਨੂੰ ਕਰਾੜ ਬਿਰਤੀ ਵੀ ਕਹਿੰਦੇ ਨੇ ਪੰਜਾਬੀ ਦੇ ਵਿੱਚ। ਔਰ ਜਿਸ ਪ੍ਰਥਾਏ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਫਰਮਾਇਆ ਕਿ ਨਾਲ ਕਿਰਾੜਾ ਦੋਸਤੀ ਕੂੜਾ ਕੂੜੀ ਪਾਏ। ਹੁਣ ਇਹ ਜਿਹੜਾ ਕਿਰਾੜ ਦਾ ਮਤਲਬ ਕੋਈ ਜ਼ਾਤ ਨਾਲ ਨਹੀਂ ਹੈ, ਜਿਹੜੀ ਬਣਕ ਬਿਰਤੀ ਹੁੰਦੀ ਹੈ, ਤੁਸੀਂ ਪੈਸੇ ਦੇ ਹਿਸਾਬ ਨਾਲ ਹੀ ਹਰ ਚੀਜ਼ ਨੂੰ ਤੋਲਦੇ ਹੋ ਜੀ। ਔਰ ਇਹ ਗੱਲ ਹੁਣ ਜ਼ਾਹਰ ਹੈ ਵੀ ਇਹਨਾਂ ਨੇ ਇੰਗਲੈਂਡ ਵਾਲਿਆਂ ਨੇ 3 ਹੋਰ ਦੇਸ਼ਾਂ ਦੀ ਮਦਦ ਨਾਲ, ਜਿਹਦੇ ਜਰਮਨੀ, ਸਪੇਨ ਐਂਡ ਸ਼ਾਇਦ ਹਾਲੈਂਡ ਹੈ, ਇੱਕ ਜਹਾਜ਼ ਬਣਾਏ ਹੋਏ ਨੇ, ਯੂਰੋ ਫਾਈਟਰ ਟਾਈਫੂਨ ਉਹਨਾਂ ਨੂੰ ਕਹਿੰਦੇ ਨੇ, 100 ਮੀਡੀਅਮ ਮਲਟੀ ਰੋਲ ਕੰਬੈਟ ਏਅਰਕ੍ਰਾਫਟ ਜੀ ਇਹ ਹੈ। ਹੁਣ ਇਹ ਉਹਨਾਂ ਨੇ ਮਾਰਕੀਟ ਦੇ ਵਿੱਚ ਲਿਆਂਦੇ ਹੋਏ ਸੀ। ਇੰਡੀਆ ਨੇ ਅੱਜ ਤੋਂ ਸਾਲ ਕੁ ਪਹਿਲਾਂ ਜਦੋਂ ਉਹਨਾਂ ਨੇ ਇਸ ਕਿਸਮ ਦੇ ਜਹਾਜ਼ ਲੈਣੇ ਨੇ, ਉਹਨਾਂ ਨੇ ਇਹ ਜਿਹੜਾ ਯੂਰੋ ਫਾਈਟਰ ਟਾਈਫੂਨ ਹੈ ਇਹਨੂੰ ਵੀ ਟੈਸਟ ਕੀਤਾ ਤਾਂ ਉਹਨਾਂ ਨੇ ਫ੍ਰੈਂਚ ਜਹਾਜ਼ ਚੁਣੇ ਜਿਹੜੇ ਕਿ ਫ੍ਰੈਂਚ ਰੈਫੇਲ ਏਅਰਕ੍ਰਾਫਟ ਹੈ। ਪਰ ਉਹਨਾਂ ਨੂੰ ਤਿਆਰ ਹੁੰਦਿਆਂ ਅਜੇ 6 ਮਹੀਨੇ ਲੰਘ ਗਏ ਨੇ, 6 ਹੋਰ ਲੰਘਣੇ ਨੇ। ਹੁਣ ਇਹ ਜਿਹੜੇ ਦੋਨੋਂ ਹੀ ਮਿਨਿਸਟਰ ਨੇ ਇਹ ਇੰਡੀਆ ਗਏ ਹੋਏ ਨੇ, ਇਹਨਾਂ ਨੇ ਜਿਹੜੀਆਂ ਮੁਲਾਕਾਤਾਂ ਦਾ ਸਿਲਸਿਲਾ, ਔਰ ਇਹਨਾਂ ਦਾ ਮੁੱਖ ਮਕਸਦ ਇਹ ਹੈ ਕਿ ਓਵਰ 100 ਤੋਂ ਜ਼ਿਆਦਾ ਜਿਹੜੇ ਉਹ ਵੇਚਣਾ ਚਾਹੁੰਦੇ ਨੇ ਉਹਦਾ ਸੌਦਾ ਕਰਨਾ। ਹੁਣ ਉਹਦੇ 'ਚ ਚਲੋ ਇਹ ਵਪਾਰੀ ਨੇ, ਹਥਿਆਰ ਵੇਚਦੇ ਨੇ, ਉਹਨਾਂ ਨੇ ਲੱਭਣਾ। ਪਰ ਇਹਦੇ 'ਚ ਦਿਲਚਸਪ ਗੱਲ ਇਹ ਹੈ ਕਿ ਇੱਕ ਪਾਸੇ ਮਾਰਕ ਟਲੀ ਜਿਹੜਾ ਹੈ ਉਹ 4 ਜੁਲਾਈ ਜਾਂ 5 ਜੁਲਾਈ ਦਾ ਉਹਦਾ ਰਾਈਟ ਅਪ ਹੈ, ਉਹ ਪੂਰੀ ਗਰਾਊਂਡ ਸੈੱਟ ਕਰ ਦਿੰਦਾ ਹੈ ਕਿ ਜੀ ਅਸੀਂ ਬਿਲਕੁਲ ਨਰਿੰਦਰ ਮੋਦੀ ਦੇ ਹਮਾਇਤੀ ਹਾਂ ਜੀ ਔਰ ਅਸੀਂ ਤਾਂ ਇਹ ਸਿੱਖਾਂ ਦੀ ਮੰਗ ਵੀ ਪਸੰਦ ਨਹੀਂ ਕਰਦੇ ਕਿ ਇਹ 30 ਸਾਲਾ ਐਨੀਵਰਸਰੀ ਦੇ ਮੌਕੇ ਤੇ UN ਦੀ ਇਨਕੁਆਇਰੀ ਮੰਗਣ ਕਿ ਵੀ ਇਹਨਾਂ ਘਟਨਾਵਾਂ ਤੇ ਯੂਨਾਈਟਿਡ ਨੇਸ਼ਨਸ ਇਨਵੈਸਟੀਗੇਸ਼ਨ ਹੋਏ। ਅਸੀਂ ਤਾਂ ਜੀ ਉਹ ਜਿਹੜੇ 75 ਐਕੈਡੈਮਿਸ਼ੀਅਨਸ ਨੇ ਜੋ ਇੰਡੀਪੈਂਡੈਂਸ ਅਖਬਾਰ ਦੇ ਵਿੱਚ ਲੈਟਰ ਲਿਖਿਆ ਚੋਣਾਂ ਤੋਂ ਪਹਿਲਾਂ ਕਿ ਮੋਦੀ ਕਾਤਲ ਹੈ ਔਰ ਇਹਨੂੰ ਵੋਟਾਂ ਨਾ ਪਾਓ, ਇਹ ਪਲੂਰਲਿਸਟਿਕ ਸੁਸਾਇਟੀ ਦੇ ਖਿਲਾਫ ਹੈ, ਡੈਮੋਕ੍ਰੇਸੀ ਦੇ ਖਿਲਾਫ ਹੈ ਔਰ ਅਥੋਰੀਟੇਰੀਅਨ ਹੈ, ਉਹਨਾਂ ਨੂੰ ਵੀ ਚੈਲੰਜ ਕਰਾਇਆ। ਹੁਣ ਇਹ ਵੇਚਣੇ ਜਹਾਜ਼ ਨੇ ਇਹਨਾਂ ਨੇ। ਔਰ ਜਿਹੜੀ ਗੱਲ ਦਿਲਚਸਪ ਹੈ, ਉਹਨਾਂ ਨੇ ਮੀਟਿੰਗ ਦੇ ਵਿੱਚ ਉਹਨੂੰ ਫੋਰਨ ਮਿਨਿਸਟਰ ਦੇ ਨਾਲ, ਸੁਸ਼ਮਾ ਸਵਰਾਜ ਦੇ ਨਾਲ ਉਹਨੂੰ ਕਿਹਾ ਕਿ ਜੀ ਅਸੀਂ ਜਿਹੜਾ ਸਾਡਾ ਇੰਗਲੈਂਡ ਦੇ ਵਿੱਚ ਸਕੁਅਰ ਹੈ, ਪਾਰਲੀਮੈਂਟ ਸਕੁਅਰ, ਉਸ ਦੇ ਵਿੱਚ ਅਸੀਂ ਮਹਾਤਮਾ ਗਾਂਧੀ ਦਾ ਬੁੱਤ ਲਾਉਣਾ ਚਾਹੁੰਦੇ ਹਾਂ ਜੀ। ਆਲਰੇਡੀ ਉੱਥੇ 10 ਬੁੱਤ ਲੱਗੇ ਹੋਏ ਨੇ, ਉਹਨਾਂ ਦੇ ਵਿੱਚ ਕੁਝ ਇੰਗਲੈਂਡ ਦੇ ਹੀ ਸਾਬਕਾ ਪ੍ਰਾਈਮ ਮਿਨਿਸਟਰ ਨੇ ਔਰ ਉਹਨਾਂ 'ਚ ਬੜਾ ਡਿਸਟਿੰਗੁਇਸ਼ਡ ਵਿੰਸਟਨ ਚਰਚਲ ਹੈ, ਉਹਦਾ ਬੁੱਤ ਲੱਗਾ ਹੋਇਆ। ਬਾਹਰਲਿਆਂ 'ਚੋਂ ਅਮਰੀਕਾ ਦੇ ਅਬਰਾਹਿਮ ਲਿੰਕਨ ਦਾ ਲੱਗਾ ਹੋਇਆ, ਪਿੱਛੇ ਜਿਹੜਾ ਲਾਸਟ ਨੈਲਸਨ ਮੰਡੇਲਾ ਦਾ ਲਾਇਆ, ਉਹ ਰੀਅਲ ਜਿਹੜੇ ਲੋਕ ਨੇ ਜੀ। ਹੁਣ ਇਹ ਜਿਹੜਾ ਸੈਲਿੰਗ ਚਿਪ ਹੈ ਉਹਨਾਂ ਦੀ ਵੀ ਇੱਕ ਪਾਸਿਓਂ ਉਧਰੋਂ ਇਹ ਪਹਿਲਾਂ ਰਾਈਟ ਅਪ ਕਰਵਾਇਆ ਦੱਸਣ ਦੇ ਲਈ ਕਿ ਜੀ ਦੇਖੋ ਗੋਰਾ ਤੁਹਾਡੀ ਹਮਾਇਤ ਤੇ ਖੜਾ, ਤੇ ਇਧਰੋਂ ਇਹ
ਕਿ ਜੀ ਅਸੀਂ ਗਾਂਧੀ ਦਾ ਬੁੱਤ ਲਾਉਣਾ ਹੈ। ਜੀ ਔਰ ਮੈਂ ਆਪਣੇ ਰਾਈਟ ਅਪ ਦੇ ਵਿੱਚ ਵੀ ਕਿਹਾ, ਮੈਂ ਕਿਹਾ ਵਾਟ ਏ ਜੋਕ, ਕਿ ਜਿਸ ਚਰਚਲ ਦੇ ਬੁੱਤ ਦੇ ਨਾਲ ਹੁਣੇ ਪਾਰਲੀਮੈਂਟ ਸਕੁਅਰ ਦੇ ਵਿੱਚ ਗਾਂਧੀ ਦਾ ਬੁੱਤ ਲਾਉਣਾ ਚਾਹੁੰਦੇ ਨੇ, ਉਹਦੇ ਬਾਰੇ ਤਾਂ ਚਰਚਲ ਨੇ ਕਿਹਾ ਸੀ ਵੀ ਇਹ ਹਾਫ ਨੇਕਡ ਮੈਨ, ਹਿਪੋਕਰਾਈਟ, ਕਿ ਇਹ ਦੰਬੀ ਬੰਦਾ, ਅਧਨੰਗਾ, ਵੀ ਮੈਂ ਇਹਨੂੰ ਨਹੀਂ ਮਿਲਣਾ। ਜਦੋਂ ਗਾਂਧੀ ਰਾਊਂਡ ਟੇਬਲ ਕਾਨਫਰੰਸ ਵੇਲੇ ਗਿਆ, ਚਰਚਲ ਇਹਨੂੰ ਮਿਲਿਆ ਵੀ ਨਹੀਂ ਸੀ। ਔਰ ਜੇ ਤੁਸੀਂ ਚਰਚਲ ਜਦੋਂ ਫਰੀडम ਆਫ ਇੰਡੀਆ ਐਕਟ ਹਾਊਸ ਆਫ ਕਾਮਨਸ ਦੇ ਵਿੱਚ ਪੇਸ਼ ਹੋਇਆ, ਉਦੋਂ ਲੇਬਰ ਪਾਰਟੀ ਦੀ ਗਵਰਨਮੈਂਟ ਸੀ, ਚਰਚਲ ਆਪਣੀ ਸੀਟ ਤਾਂ ਜਿੱਤ ਗਿਆ ਸੀ ਪਰ ਉਹਦੀ ਪਾਰਟੀ ਹਾਰ ਗਈ ਸੀ ਜੀ। ਔਰ ਉਹਦੀ ਜਿਹੜੀ ਡਿਬੇਟ ਹੈ ਜਾਂ ਉਹਦੀ ਸਪੀਚ ਹੈ ਚਰਚਲ ਦੀ ਇਨ ਦਾ ਹਾਊਸ ਆਫ ਕਾਮਨਸ, ਮਿਸਟਰ ਐਟਲੀ ਪ੍ਰਾਈਮ ਮਿਨਿਸਟਰ ਸੀ, ਉਹਨੂੰ ਚੈਲੰਜ ਕਰਦਿਆਂ ਕਿਹਾ, ਉਹਨਾਂ ਨੇ ਕਿਹਾ ਕਿ ਮਿਸਟਰ ਐਟਲੀ ਯੂ ਆਰ handing over the reins of the government in the hands of robbers and murderers and these rogue elements, men of straw, ਇੱਕ ਅੱਖੋਂ ਹੌਲੇ ਲੋਕ, ਗਾਂਧੀ, ਨਹਿਰੂ, ਜਿਨ੍ਹਾਂ ਦੇ ਹਵਾਲੇ ਤੂੰ ਇਹ ਰਾਜ ਕਰ ਰਹੇ ਆ, ਇਹ ਖਾ ਜਾਣਗੇ ਲੋਕਾਂ ਨੂੰ। ਹਜ਼ਾਰਾਂ ਲੋਕ ਜਿਹੜੇ ਨੇ ਉਹਨਾਂ ਦਾ ਖੂਨ ਹੋਏਗਾ ਜਾਂ ਉਹ ਮਰਨਗੇ, ਔਰ ਜਿਹੜਾ ਉਹਦਾ ਸਿਨ ਹੈ, ਉਹਦਾ ਪਾਪ ਉਹਨਾਂ ਦੇ ਮਰਡਰ ਦਾ, ਉਹ ਤੇਰੇ ਸਿਰ ਤੇ ਹੋਏਗਾ ਮਿਸਟਰ ਐਟਲੀ। ਉਹਦੀ ਲੰਬੀ ਸਪੀਚ ਹੈ ਚਰਚਲ ਜੀ। ਹੁਣ ਇਹ ਗੋਰੇ ਆਪਣੇ ਉਸ ਚਰਚਲ ਦਾ ਜਿੱਥੇ ਬੁੱਤ ਲਾਇਆ ਹੈ, ਉਹਦੇ ਨਾਲ ਇਸ ਹਿਪੋਕਰਾਈਟ ਦਾ ਬੁੱਤ ਲਾਉਣਗੇ ਗਾਂਧੀ ਦਾ, ਸਿਰਫ ਇਹ ਸੌਦਾ ਵੇਚਣ ਲਈ। ਔਰ ਬ੍ਰਿਟਿਸ਼ ਸਾਮਰਾਜਵਾਦ ਜਿਹੜਾ ਹੈ ਇਹ ਸੁਨੇਹਾ ਦੇ ਰਿਹਾ ਹੈ ਹਿੰਦੂ ਸਾਮਰਾਜ ਵਾਲਿਆਂ ਨੂੰ, RSS ਵਾਲਿਆਂ ਨੂੰ, ਕਿ ਜੀ ਅਸੀਂ ਤੁਹਾਡੇ ਨਾਲ, ਫਿਕਰ ਨਾ ਕਰੋ, ਆ ਜਿਹੜਾ ਸਾਡੇ ਜਹਾਜ਼ ਖਰੀਦ ਲਓ ਜੀ, ਔਰ ਸਾਡੇ ਨਾਲ ਇਵੇਂ ਹੀ ਵਪਾਰ ਜਾਰੀ ਰੱਖੋ, ਬਾਕੀ ਤੁਸੀਂ ਆਪਣਾ ਜਿਹੜਾ ਹੈ ਭਾਵੇਂ ਘੱਟ ਗਿਣਤੀਆਂ ਦਾ ਘਾਣ ਕਰੋ, ਭਾਵੇਂ ਜੋ ਮਰਜ਼ੀ ਕਰੋ। ਔਰ ਮਾਰਗਰੇਟ ਥੈਚਰ ਦਾ ਕੀ ਰੋਲ ਸੀ ਫੈਬਰੂਰੀ 1984 ਚ ਇਸ ਸਾਰੇ ਦਰਬਾਰ ਸਾਹਿਬ ਦੇ ਘੱਲੂਘਾਰੇ ਲਈ, ਉਹਦੀ ਗੱਲ ਸਾਹਮਣੇ ਆਈ। ਔਰ ਹੁਣ ਇਹ ਜਿਹੜੇ ਹਿੰਦੂ ਸਾਮਰਾਜਵਾਦੀ ਨੇ ਕਿਸ ਕਦਰ ਭੂਤਰੇ ਹੋਏ ਨੇ, ਇਹੀ ਜਦੋਂ ਤੁਸੀਂ ਸਕਰੋਲ ਡਾਊਨ ਕਰਦੇ ਹੋ ਤੇ ਦੂਸਰੀ ਖਬਰ ਆ ਜਾਂਦੀ ਹੈ ਜੀ। ਕਸ਼ਮੀਰ ਦੇ ਵਿੱਚ, ਕਸ਼ਮੀਰ ਦੇ ਮੁੱਦੇ ਨੂੰ ਨਹਿਰੂ ਸਭ ਤੋਂ ਪਹਿਲਾਂ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਚ ਲੈ ਕੇ ਗਿਆ ਜੀ ਕਿ ਜੀ ਕਿਉਂਕਿ ਲੜਾਈ ਹੋ ਗਈ ਇੰਡੀਆ ਪਾਕਿਸਤਾਨ, ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਨੇ ਜਿਹੜੇ ਉਹਦੇ 17 ਦੇ ਕਰੀਬ ਮਤੇ ਨੇ ਇਸ ਸਮੇਂ ਦੇ ਵਿੱਚ, ਇਹ ਕਿਹਾ ਹੈ ਕਿ ਭਾਈ ਦੋਨੋਂ ਪਾਸਿਓਂ ਫੌਜਾਂ ਹਟਣ ਪਿੱਛੇ, ਔਰ ਕਸ਼ਮੀਰ ਦੇ ਲੋਕਾਂ ਨੂੰ, ਜੰਮੂ ਕਸ਼ਮੀਰ ਜਿਹਦੇ ਜੰਮੂ ਵੀ ਹੈ, ਕਸ਼ਮੀਰ ਵੀ ਹੈ, ਲਦਾਖ ਵੀ ਹੈ, ਜੀ, ਲੋਕ ਡਿਸਾਈਡ ਕਰਨਗੇ ਵੀ ਉਹ ਕਿੱਧਰ ਜਾਣਾ ਚਾਹੁੰਦੇ ਨੇ, ਇੰਡੀਆ ਜਾਣਾ ਚਾਹੁੰਦੇ ਨੇ ਜਾਂ ਪਾਕਿਸਤਾਨ ਜਾਣਾ ਚਾਹੁੰਦੇ ਨੇ। ਔਰ ਹੁਣ ਕਿਉਂਕਿ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਜਦੋਂ ਕੋਈ ਕੇਸ ਲੈ ਕੇ ਆਉਂਦਾ ਹੈ ਤੇ ਉਹਦਾ ਫਰਜ਼ ਹੈ, ਜਿਵੇਂ ਉਹਨਾਂ ਨੇ ਈਸਟ ਤੈਮੂਰ ਦੇ ਵਿੱਚ ਰੈਫਰੈਂਡਮ ਕਰਾਇਆ, ਸੁਡਾਨ ਦੇ ਵਿੱਚ ਕਰਾਇਆ, ਹੁਣ ਇੰਗਲੈਂਡ ਨੇ ਚਲੋ ਆਪਣੀ ਮਰਜ਼ੀ ਨਾਲ, ਸਕਾਟਲੈਂਡ ਦੇ ਵਿੱਚ UN ਇਨਵੋਲਵ ਨਹੀਂ ਹੈ, ਪਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ UN ਦੀ ਸਰਪ੍ਰਸਤੀ ਥੱਲੇ ਹੁੰਦਾ ਜੀ। ਹੁਣ ਬਜਾਏ ਕਿ ਇਸ ਜਿਹੜਾ ਪਲੇਬਿਸਾਈਟ ਹੈ ਇਹ ਹੁੰਦਾ, ਔਰ ਇਸ ਗੱਲ ਦੇ ਲਈ ਯੂਨਾਈਟਿਡ ਨੇਸ਼ਨਸ ਨੇ ਕਿ ਵੀ ਉੱਥੇ ਅਸੀਂ ਪਲੇਬਿਸਾਈਟ ਕਰਵਾਉਣ ਤੋਂ ਪਹਿਲਾਂ ਅੰਡਰ ਆਬਜ਼ਰਵੇਸ਼ਨ ਹੁੰਦਾ ਉਹ ਥਾਂ, ਔਰ ਉਹਨਾਂ ਦਾ ਨੇ ਇੱਕ ਗਰੁੱਪ ਯੂਨਾਈਟਿਡ ਨੇਸ਼ਨਸ ਨੇ ਲਗਭਗ ਅੱਧੀ ਸਦੀ ਪਹਿਲਾਂ, ਜਿਨ੍ਹਾਂ ਦੇ ਐਕਸਪਰਟ ਬੈਠੇ ਹੋਏ ਨੇ ਦਿੱਲੀ 'ਚ, ਉਸ ਗਰੁੱਪ ਦਾ ਨਾਮ ਹੈ UN ਮਿਲਟਰੀ ਆਬਜ਼ਰਵਰ ਗਰੁੱਪ ਔਨ ਪਾਕਿਸਤਾਨ ਐਂਡ ਔਨ ਇੰਡੀਆ ਐਂਡ ਪਾਕਿਸਤਾਨ ਜੀ। ਯੂਨਾਈਟਿਡ ਨੇਸ਼ਨਸ ਮਿਲਟਰੀ ਆਬਜ਼ਰਵਰ ਗਰੁੱਪ ਔਨ ਇੰਡੀਆ ਐਂਡ ਪਾਕਿਸਤਾਨ, ਇਹ UN ਦਾ ਮਿਸ਼ਨ ਹੈ। ਔਰ ਇਹਨਾਂ ਨੇ ਪਿਛਲੇ 40 ਸਾਲ ਤੋਂ ਪੁਰਾਣਾ ਕਿਲ੍ਹਾ ਦਿੱਲੀ ਦੇ ਵਿੱਚ ਆਪਣਾ ਦਫ਼ਤਰ ਖੋਲ੍ਹਿਆ ਹੋਇਆ, ਉਹ ਆਬਜ਼ਰਵ ਕਰਦੇ ਨੇ, ਉੱਥੋਂ ਬੈਠ ਕੇ ਕਸ਼ਮੀਰ 'ਚ ਉਹਨਾਂ ਦੇ ਨੁਮਾਇੰਦੇ ਜਾਂਦੇ ਹੋਣਗੇ। ਹੁਣ ਜਿਹੜਾ ਇੰਡੀਅਨ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਹੈ, ਉਹ ਵੀ ਜਿਵੇਂ ਜ਼ੈਲ ਸਿੰਘ ਧੂਤਾ ਖੜਾ ਕੀਤਾ ਸੀ ਕਿ ਜੀ ਸਿੱਖ ਪ੍ਰੈਜ਼ੀਡੈਂਟ ਹੈ, ਜਾਂ ਮਨਮੋਹਨ ਸਿੰਘ ਜੀ, ਸੋਨੀਆ ਗਾਂਧੀ ਦਾ ਗੁੱਡਾ ਖੜਾ ਕੀਤਾ ਸੀ ਕਿ ਜੀ ਆਹ ਸਿੱਖ ਪ੍ਰਧਾਨ ਮੰਤਰੀ ਹੈ। ਇੱਦਾਂ ਹੀ ਇੰਡੀਅਨ ਫੋਰਨ ਮਿਨਿਸਟਰੀ ਨੇ ਸੈਯਦ ਅਕਬਰੂਦੀਨ ਨਾਂ ਦਾ ਜਿਹੜਾ ਉਹਨਾਂ ਦਾ IFS ਆਫਿਸਰ ਹੋਏਗਾ ਫੋਰਨ ਸਰਵਿਸ ਦਾ, ਉਹਨੂੰ ਸਪੋਕਸਮੈਨ ਬਣਾਇਆ ਹੋਇਆ। ਔਰ ਉਹਨੇ ਅੱਜ ਇਸ ਗਰੁੱਪ ਨੂੰ, UN ਮਿਲਟਰੀ ਆਬਜ਼ਰਵਰ ਗਰੁੱਪ ਵਾਲਿਆਂ ਨੂੰ, ਜਿਨ੍ਹਾਂ ਦਾ ਪੁਰਾਣੇ ਕਿਲੇ ਦੇ ਵਿੱਚ ਜਿਹੜੀ ਬਿਲਡਿੰਗ ਹੈ ਉਹ ਇੰਡੀਅਨ ਗਵਰਨਮੈਂਟ ਨੇ ਦਿੱਤੀ ਹੋਈ ਹੈ ਦਫ਼ਤਰ ਖੋਲ੍ਹਣ ਨੂੰ, ਉਹਨਾਂ ਨੇ ਕਿਹਾ ਜੀ ਆਪਣਾ ਇੱਥੋਂ ਸਮਾਨ ਪੈਕ ਕਰੋ ਔਰ ਜਾਓ। ਉਹਨੇ ਕਿਹਾ ਜੀ ਹੁਣ ਤੁਹਾਡੀ ਲੋੜ ਨਹੀਂ ਹੈਗੀ, ਕਿਉਂਕਿ ਸ਼ਿਮਲਾ ਐਗਰੀਮੈਂਟ ਦੇ ਥੱਲੇ 72 ਦੇ ਵਿੱਚ 71-72 ਜਿਹੜਾ ਹੋਇਆ, ਇਹ ਫੈਸਲਾ ਹੋ ਚੁੱਕਾ ਹੈ ਕਿ ਕਸ਼ਮੀਰ ਦੇ ਮਸਲੇ ਤੇ ਇੰਡੀਆ ਔਰ ਪਾਕਿਸਤਾਨ ਜਿਹੜੇ ਨੇ ਉਹ ਬਾਈਲੇਟਰਲ ਗੱਲਬਾਤ ਕਰਨਗੇ ਜੀ। ਔਰ ਕਿਉਂਕਿ ਇਸ ਦੇ ਤਹਿਤ ਹੁਣ ਉਹ UN ਵਾਲੀ ਗੱਲ ਮੁੱਕ ਗਈ ਤਾਂ ਤੁਸੀਂ ਇੱਥੋਂ ਖਾਲੀ ਕਰੋ। ਤੇ ਉਹਨੇ ਮੀਡੀਆ ਨੂੰ ਕਿਹਾ ਜੀ ਅਸੀਂ ਵੀ ਆਰ ਟਾਈਟਨਿੰਗ ਅਵਰ ਬੈਲਟ, ਬਜਟ ਦੀ ਬੜੀ ਤੰਗੀ ਹੈ, ਅਸੀਂ ਇਹਨਾਂ ਨੂੰ ਮੁਫਤ ਦਿੱਤਾ ਹੋਇਆ, ਅਸੀਂ 40 ਸਾਲ ਹੋ ਗਏ ਨੇ, ਹੁਣ ਇਹ ਖਾਲੀ ਕਰਨ। ਹੁਣ ਇਹ ਮੈਸੇਜ ਜਾ ਰਿਹਾ। ਔਰ ਜਦੋਂ ਇਹ ਦੋਨੋਂ ਮਿਨਿਸਟਰ ਇੰਗਲੈਂਡ ਦੇ ਬੈਠੇ ਹੋਏ ਨੇ ਦਿੱਲੀ 'ਚ, ਕਿਉਂਕਿ ਕਸ਼ਮੀਰ ਦਾ ਮੁੱਦਾ ਹੋਏ ਜਾਂ ਸਿੱਖਾਂ ਦਾ ਮੁੱਦਾ ਹੈ, ਉਹਦੇ 'ਚ ਸਿੱਧੇ ਤੌਰ ਤੇ ਜ਼ਿੰਮੇਵਾਰ ਗੋਰੇ ਨੇ ਜੀ। ਸਾਡੀ ਕੌਮ ਨੂੰ ਦੋ ਹਿੱਸਿਆਂ 'ਚ ਵੰਡਿਆ,
ਇਹਦੇ ਬਾਵਜੂਦ ਕਿ 100 ਸਾਲ ਪਹਿਲਾਂ ਇਹਨਾਂ ਨੇ ਸਾਡੇ ਤੋਂ ਰਾਜ ਖੋਇਆ ਸੀ ਧੋਖੇ ਦੇ ਨਾਲ, ਠੱਗੀ ਦੇ ਨਾਲ, ਇਸ ਦੇ ਬਾਵਜੂਦ ਇਹਨਾਂ ਨੇ ਆਪ ਸਾਨੂੰ ਲਰਚ ਦੇ ਵਿੱਚ ਛੱਡਿਆ। ਜਿਹੜੇ ਲੱਖਾਂ ਲੋਕ ਉੱਥੇ ਮਰੇ, ਸਿਵਲ ਵਾਰ ਹੋਈ, ਉਹਦੇ ਲਈ ਵੀ ਗੋਰੇ ਜ਼ਿੰਮੇਵਾਰ ਨੇ। ਔਰ ਇਹ ਜਿਹੜੀ ਅਨਫਿਨਿਸ਼ਡ ਬਿਜ਼ਨਸ ਹੈ, ਜਿਵੇਂ ਕਿਸੇ ਨੇ ਕਿਤਾਬ ਵੀ ਲਿਖੀ ਹੈ ਕਿ ਇਹ ਗੋਰਿਆਂ ਦੇ ਕੋਲੋਨੀਅਲ ਮੈਪ ਦੀ ਕਸ਼ਮੀਰ ਦੇ ਵਿੱਚ ਜੋ 67 ਸਾਲ ਤੋਂ ਹੋ ਰਿਹਾ ਹੈ, ਕਿਵੇਂ ਲੱਖਾਂ ਕਸ਼ਮੀਰੀ ਮਾਰੇ ਗਏ ਨੇ, ਕਿਵੇਂ ਉਹ ਇੱਕ ਪ੍ਰਿਜ਼ਨ ਬਣੀ ਹੋਈ ਹੈ, ਕਿਵੇਂ 7 ਲੱਖ ਫੌਜ ਭਾਰਤ ਦੀ ਬੈਠੀ ਉੱਥੇ ਜਦੋਂ ਮਰਜ਼ੀ ਜੀ ਕਰਦੇ ਉਹ ਜਿਹਨੂੰ ਮਰਜ਼ੀ ਮਾਰ ਦਿੰਦੇ ਨੇ। ਔਰ ਕਿੰਨੀ ਕੁ ਇੰਡੀਅਨ ਗਵਰਨਮੈਂਟ ਦੀ ਉੱਥੇ ਰਿੱਠ ਚੱਲਦੀ ਹੈ, ਇਹਦਾ ਸਬੂਤ ਸਾਹਮਣੇ ਹੈ ਕਿ ਨਰਿੰਦਰ ਮੋਦੀ ਪਿਛਲੇ ਦਿਨਾਂ 'ਚ, ਪਿਛਲੇ ਹਫ਼ਤੇ ਹੀ ਜਦੋਂ ਜੰਮੂ ਕਸ਼ਮੀਰ 'ਚ ਗਿਆ ਤਾਂ ਸਾਰਾ ਕਰਫਿਊ ਲੱਗਾ ਹੋਇਆ ਸੀ, ਇੱਕ ਵੀ ਕੋਈ ਪਰਿੰਦਾ, ਕੋਈ ਚਰਿੰਦਾ ਵੀ ਬਾਹਰ ਨਹੀਂ ਸੀ, ਬੰਦੇ ਦੀ ਗੱਲ ਤਾਂ ਦੂਰ ਦੀ ਗੱਲ ਹੈ ਜੀ। ਸੋ ਕਿਉਂ ਜਿਹੀ ਉਹ ਹਕੂਮਤ ਹੈ ਕਿ ਜਿਹੜੇ ਜਦੋਂ ਬਾਦਸ਼ਾਹ ਵੀ ਹੁੰਦੇ ਸੀ ਜਿੱਥੇ, ਲੋਕ ਉਹਨਾਂ ਨੂੰ ਵੈਲਕਮ ਕਰਦੇ ਸੀ। ਜਦੋਂ ਪ੍ਰਧਾਨ ਮੰਤਰੀ, ਪ੍ਰਾਈਮ ਮਿਨਿਸਟਰ ਜਾਂਦੇ ਨੇ, ਚਲੋ ਕੁਝ ਪ੍ਰੋਟੈਸਟ ਕਰਨ ਵਾਲੇ ਵੀ ਹੋ ਸਕਦੇ ਨੇ, ਲੋਕ ਵੈਲਕਮ ਵੀ ਕਰਦੇ ਨੇ, ਪਰ ਜੇ ਖਾਲੀ ਗਲੀਆਂ 'ਚ ਔਰ ਗਨ ਟੋਟਿੰਗ ਜਿਹੜੇ ਫੌਜੀ ਨੇ ਉਹੀ ਨੇ, ਤੇ ਕੁੱਤੇ ਵੀ ਜਿਹੜੇ ਨੇ ਉਹ ਬਾਹਰ ਨਹੀਂ ਨਿਕਲਦੇ ਭੌਂਕਣ ਦੇ ਲਈ ਕਿ ਵੀ ਗੋਲੀ ਨਾ ਵੱਜ ਜਾਏ, ਤੇ ਕਿਸ ਕਿਸਮ ਦਾ ਪ੍ਰਾਈਮ ਮਿਨਿਸਟਰ ਹੈ ਤੇ ਕਿਹੜੀ ਵਾਦੀ ਦਾ ਉਹ ਦੌਰਾ ਕਰ ਰਿਹਾ। ਲੇਕਿਨ ਹੁਣ ਇਹ ਇੰਗਲੈਂਡ ਦੀ ਜ਼ਿੰਮੇਵਾਰੀ ਸੀ ਕਿ ਸਿੱਖਾਂ ਦਾ ਮੁੱਦਾ, ਕਸ਼ਮੀਰ ਦਾ ਮੁੱਦਾ, ਜੰਮੂ ਕਸ਼ਮੀਰ ਦਾ, ਇਸ ਦੇ ਵਿੱਚੋਂ ਇੰਟਰਵੈਂਸ਼ਨ ਕਰਦੇ, ਮੀਡੀਏਸ਼ਨ ਕਰਦੇ, ਤੇ ਉਹਨਾਂ ਦੀ ਦੋਨਾਂ ਮਿਨਿਸਟਰਾਂ ਦੀ ਪ੍ਰੈਜ਼ੈਂਸ ਉੱਥੇ ਉਹ ਮਿਨਿਸਟਰ ਡਿਕਲੇਅਰ ਕਰ ਰਹੇ ਨੇ ਜੀ ਅਸੀਂ ਗਾਂਧੀ ਦਾ ਬੁੱਤ ਲਾਵਾਂਗੇ ਵਿੰਸਟਨ ਚਰਚਲ ਦੇ ਸਾਹਮਣੇ ਫਰੀडम ਸਕੁਅਰ ਦੇ ਵਿੱਚ, ਤੇ ਇੰਡੀਅਨ ਫੋਰਨ ਮਿਨਿਸਟਰੀ ਕਹਿ ਰਹੀ ਹੈ ਕਿ ਜੀ ਅਸੀਂ ਉਹਨਾਂ ਨੂੰ UN ਗਰੁੱਪ ਨੂੰ ਵੀ ਚੁੱਕੋ ਇਥੋਂ, ਆਪਣਾ ਸਮਾਨ ਖਤਮ ਹੋ ਗਿਆ, ਹੁਣ ਕੋਈ ਕਸ਼ਮੀਰ ਦਾ ਮੁੱਦਾ ਨਹੀਂ, ਬਾਈਲੈਟਰਲ ਦੇ ਥੱਲੇ ਹੁਣ ਅਸੀਂ ਜੋ ਚਾਹਾਂਗੇ ਡਿਸਾਈਡ ਕਰਾਂਗੇ। ਸੋ ਹੁਣ ਇਹ ਜਿਹੜੀਆਂ ਹਕੀਕਤਾਂ ਨੇ, ਇਹ ਜਦੋਂ ਅਸੀਂ ਅਜੇ ਮਹੀਨਾ ਹੋਇਆ ਇਹਨੂੰ ਆਏ ਜੀ, ਔਰ ਅਸੀਂ ਜਦੋਂ ਇਹ ਰਿਪੀਟਡਲੀ ਕਹਿੰਦੇ ਹਾਂ ਕਿ ਵੀ ਇਹ ਜਿਹੜਾ ਹਿੰਦੂ ਸਾਮਰਾਜਵਾਦ ਹੈ ਕਿਸ ਕਿਸਮ ਨਾਲ RSS ਦੀ ਡੋਮੀਨੈਂਸ ਹੈ। ਹੁਣ ਜਦੋਂ ਆ ਰੇਲਵੇ ਬਜਟ ਆਇਆ ਤੇ ਇੱਕ ਟ੍ਰੇਨ ਸਪੈਸ਼ਲੀ ਅੰਮ੍ਰਿਤਸਰ ਨਾਗਪੁਰ ਟ੍ਰੇਨ ਚੱਲੀ ਹੈ ਜੀ। ਹੁਣ ਨਾਗਪੁਰ ਤੋਂ ਕਿਹੜੇ ਸੰਤਰੇ ਆਉਣੇ ਨੇ ਅੰਮ੍ਰਿਤਸਰੀਆਂ ਨੇ ਖਾਣੇ ਨੇ ਜਿਹੜੇ ਉਹਨਾਂ ਨੂੰ ਅੰਮ੍ਰਿਤਸਰ 'ਚ ਨਹੀਂ ਮਿਲਦੇ, ਲੇਕਿਨ ਕੁਝ ਚੀਜ਼ਾਂ ਜਿਵੇਂ ਮੈਂ ਕਹਿੰਦਾ ਸਿੰਬੋਲਿਕ ਹੁੰਦੀਆਂ, ਉਹਦੀ ਬੜੀ ਇੰਪੋਰਟੈਂਸ ਹੁੰਦੀ ਹੈ। ਜੇ ਮੋਦੀ ਜਿਹੜਾ ਗੁਜਰਾਤ ਛੱਡ ਕੇ ਆ ਕੇ ਉਹਨੇ ਬਨਾਰਸ ਤੋਂ ਚੋਣ ਲੜੀ, ਗੁਜਰਾਤ ਤੋਂ ਵੀ ਲੜੀ, ਗੁਜਰਾਤ ਵਾਲੀ ਸੀਟ ਛੱਡ ਕੇ ਬਨਾਰਸ ਨੂੰ ਰਿਪਰੈਜ਼ੈਂਟ ਕੀਤਾ, ਤੇ ਫਿਰ ਉਹਨੇ ਆਪਣਾ ਦਿਖਾ ਦਿੱਤਾ ਹੈ ਕਿ ਵੀ ਉਹ ਹੁਣ ਬੈਕ ਟੂ ਹਿੰਦੂਤਵਾ 4000 ਸਾਲ ਪਹਿਲਾਂ ਦਾ ਬਨਾਰਸ ਜਿਹੜਾ ਉੱਥੋਂ ਰਿਪਰੈਜ਼ੈਂਟ ਕਰ ਰਿਹਾ ਜੀ। ਹੁਣ ਜੇ ਗੰਗਾ ਦਰਿਆ ਨੂੰ ਸਾਫ਼ ਕਰਨ ਦੀ ਲਾਈਨ ਹੈ, ਔਰ ਇੱਕ ਕਾਂਗਰਸ ਦੇ ਸਪੋਕਸਮੈਨ ਨੇ ਕਿਹਾ ਕਿ ਜੀ ਇਹ ਗੰਗਾ ਹਿੰਦੁਸਤਾਨ ਦੀ ਨਦੀ ਹੈ, ਉਹ ਕਲਚਰਲ ਵੀ ਹੈ, ਉਹ ਹਰ ਪੱਖ ਤੋਂ ਇੰਪੋਰਟੈਂਟ ਹੈ, ਕੋਈ ਹਿੰਦੂਆਂ ਦੀ ਨਦੀ ਨਹੀਂ ਹੈ ਇਕੱਲੀ, ਪਰ ਉਸ ਪ੍ਰੋਜੈਕਟ ਨੂੰ ਇਵੇਂ ਬਣਾਇਆ ਜਾ ਰਿਹਾ ਜਿਵੇਂ ਕਿ ਕੋਈ ਹਿੰਦੂ ਧਰਮ ਦਾ ਕੰਮ ਹੋ ਰਿਹਾ, ਕਿਉਂਕਿ ਉਹਨੂੰ ਹਰ ਚੀਜ਼ ਨੂੰ, ਔਰ ਜਿਹੜੀ ਮੀਟਿੰਗ ਸੱਦੀ ਹੈ ਗੰਗਾ ਪਿਊਰੀਫਿਕੇਸ਼ਨ ਕਮੇ, ਉਹਦੇ ਸਾਧੂ ਸੰਤ ਵੀ ਸੱਦੇ ਹੈ ਜੀ, ਹਰਿਦੁਆਰ ਦੇ, ਔਰ ਨਾਂਗੇ ਸਾਧੂ ਹੋਣਗੇ ਉੱਥੇ, ਹੱਥ 'ਚ ਤਰਸ਼ੂਲ ਫੜ ਕੇ ਨੰਗੇ ਸਿਰ 'ਚ ਸੁਆਹ ਮਲੀ ਹੋਈ ਜੀ। ਸੋ ਹੁਣ ਇਹ ਜਿਹੜਾ ਸਾਰਾ ਪਾਰਟ ਹੈ, ਜਿਸ ਤਰੀਕੇ ਨਾਲ ਇਹਨਾਂ ਨੇ ਪਹਿਲੇ ਮਹੀਨੇ ਦੇ ਵਿੱਚ ਹੀ ਕਸ਼ਮੀਰ ਨੂੰ ਪ੍ਰਾਇੋਰਟੀ ਦਿੱਤੀ, ਇਧਰੋਂ ਮਿਲਟਰੀ ਆਬਜ਼ਰਵਰਸ UN ਦੇ ਬਾਹਰ ਕੱਢ ਰਹੇ ਨੇ, ਉਧਰੋਂ ਕਰਫਿਊ ਲੱਗੇ ਸ਼ਹਿਰ ਦੇ ਵਿੱਚ ਗਏ, ਉਸ ਤੋਂ ਪਹਿਲਾਂ ਉਹਨਾਂ ਦੇ ਮਿਨਿਸਟਰ ਨੇ ਕਿਹਾ ਕਿ ਜੀ ਧਾਰਾ 370 ਖਤਮ ਕਰੋ, ਔਰ ਜਿਸ ਤਰੀਕੇ ਦੇ ਨਾਲ ਜਾ ਕੇ ਕਟੜੇ ਤੋਂ ਟ੍ਰੇਨ ਊਧਮਪੁਰ ਦੀ ਸਪੈਸ਼ਲ ਉਹਨੇ ਕਿਹਾ ਜੀ, ਉੱਥੇ ਮੋਦੀ ਨੇ ਕਿਹਾ ਜੀ ਇਹ ਪਤਾ ਨਹੀਂ ਸ਼੍ਰੀ ਸ਼ਕਤੀ ਐਕਸਪ੍ਰੈਸ ਇਸ ਟ੍ਰੇਨ ਦਾ ਨਾਂ ਰੱਖੋ। ਹੁਣ ਸ਼੍ਰੀ ਉਹਨੇ ਕਿਹਾ ਜੀ ਸ਼੍ਰੀ ਜਿਹੜਾ ਹੈ ਇਹ ਤਾਂ ਪਾਰਬਤੀ ਲਈ ਹੈ ਜੀ, ਔਰ ਇਹਦਾ ਨਾਂ ਹੀ ਜਿਹੜਾ ਹੈ ਸ਼੍ਰੀ ਸ਼ਕਤੀ ਐਕਸਪ੍ਰੈਸ ਹੋਏ। ਸੋ ਚਾਰ ਚਫੇਰੇ ਹਿੰਦੂਤਵਾ ਦਾ ਜਿਹੜਾ ਹੈ ਉਹ ਬੋਲਬਾਲਾ ਹੈ, ਲੇਕਿਨ ਇਹ ਇਹਨਾਂ ਦੀ ਸ਼ਰਮ ਦੀ ਗੱਲ ਹੈ ਇਹਨਾਂ ਦੀ ਬ੍ਰਿਟਿਸ਼ ਬਸਤੀਵਾਦੀਆਂ ਲਈ ਕਿ ਵੀ ਜਿਹੜੇ ਬਣੇ ਹੋਏ ਨੇ ਬੜੇ ਹਿਊਮਨ ਸਿਵਲਾਈਜੇਸ਼ਨ ਦੇ ਪਿਓ ਆਪਣੇ ਆਪ ਨੂੰ ਦੱਸਦੇ ਨੇ ਵੀ ਕਿਵੇਂ ਸ਼ੇਮਲੈਸਲੀ ਆਪਣਾ ਇਹ ਵਪਾਰਕ ਆਪਣੇ ਹਿੱਤਾਂ ਦੇ ਲਈ ਉਹ ਹਿੰਦੂ ਸਾਮਰਾਜਵਾਦ ਦੀ ਪਿੱਠ ਠੋਕ ਰਹੇ ਨੇ ਜੀ। ਸੋ ਇਹੀ, ਔਰ ਆਉਣ ਵਾਲੇ ਦਿਨਾਂ 'ਚ ਕੀ ਹੋਏਗਾ ਇਹ ਤੁਹਾਨੂੰ ਇਸ ਚੋਂ ਟ੍ਰੇਲਰ 1 ਮਹੀਨੇ 'ਚ ਦੇਖ ਲਿਆ, ਔਰ ਇਹੀ ਕੁਛ ਹੀ ਅੱਗੋਂ ਫੋਲੋ ਹੋਏਗਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਅਹਿਮ ਮੁੱਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ, ਤੇ ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।